ਗੁਰਦੁਆਰਾ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਵਿਖੇ ਹੋਇਆ ਜੂਨ 1984 ਘੱਲੂਘਾਰਾ ਯਾਦਗਾਰੀ ਸਮਾਗਮ। ਸੈਨ ਫਰਾਂਸਿਸਕੋ ਵਿਖੇ ਕੱਢੀ ਗਈ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਪਾਤਸ਼ਾਹੀ ਰੈਲੀ। ਭਾਖੜਾ ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਚੱਲ ਰਹੇ ਵਿਵਾਦ ਤੇ ਹਾਈ ਕੋਰਟ ਦੇ ਹੁਕਮ। ਜੂਨ 1984 ਘੱਲੂਘਾਰੇ ਦੀ ਯਾਦ ਵਿੱਚ ਵਿਸ਼ਾਲ ਯਾਦਗਾਰੀ ਸਮਾਗਮ ਬਰੈਂਪਟਨ ਦੇ ਗੁਰਦੁਆਰਾ ਨਾਨਕ ਮਿਸ਼ਨ ਸੈਂਟਰ ਵਿਖੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਕਥਾ ਵਿਚਾਰਾਂ ਹੋਈਆਂ। ਇਸ ਮੌਕੇ ਜੂਨ 1984 ਘੱਲੂਘਾਰੇ ਦੌਰਾਨ ਭਾਰਤੀ ਹਕੂਮਤ ਵੱਲੋਂ ਸ਼ਹੀਦ ਕੀਤੇ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਖਾਲਸੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੇ ਸਿੱਖ ਸੰਘਰਸ਼ ਸੰਬੰਧੀ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਇਹ ਪ੍ਰੋਗਰਾਮ ਜਿਹੜਾ ਸ਼ਹੀਦਾਂ ਦੇ ਉਸਤਾਦ ਗੁਰੂ ਅਰਜਨ ਸਾਹਿਬ ਨੂੰ ਕਰ ਰਹੇ ਹਾਂ, ਉਹਦੇ ਸੰਬੰਧ 'ਚ ਮੈਂ ਕੁਝ ਆਪਣੇ ਕਵਿਤਾ ਰਾਹੀਂ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਚਾਹਾਂਗਾ। ਮੇਰਾ ਛੋਟੇ ਹੁੰਦਿਆਂ ਬਚਪਨ 'ਚ ਕਿਤੇ ਕੁਝ ਲਾਈਨਾਂ ਨੇ ਮੈਨੂੰ ਉਸ ਕਵੀ ਦਾ ਨਾਮ ਭੁੱਲ ਗਿਆ, ਪਰ ਮੈਂ ਉਹ ਲਾਈਨਾਂ ਅੱਜ ਬੜੀਆਂ ਸਾਰਥਕ ਨੇ, ਮੈਂ ਉਹ ਤੁਹਾਡੇ ਨਾਲ ਸਾਂਝੀਆਂ ਪਹਿਲਾਂ ਕਰਦਾ ਹਾਂ। ਤੱਤੀ ਕਵੀ ਤੇ ਬੈਠ ਕੇ ਕਿਸੇ ਭੌਰੇ, ਤੱਤੀ ਕਵੀ ਤੇ ਬੈਠ ਕੇ ਕਿਸੇ ਭੌਰੇ, ਕਰਨੀ ਦੱਸੀ ਏ ਸਬਰ ਨਾਲ ਜੰਗ ਤੈਨੂੰ, ਆਸ਼ਿਕ ਕਿਸੇ ਨੇ ਚਾਂਦਨੀ ਚੌਂਕ ਅੰਦਰ ਮਰ ਕੇ ਦੱਸਿਆ ਜਿਉਣ ਦਾ ਢੰਗ ਤੈਨੂੰ, ਮਸਤੀ ਲੱਥੀ ਨਾ ਤੇਰੀ ਮਸਤਾਨਿਆਂ ਹੋਏ, ਦਿੱਤਾ ਸਮੇਂ ਨੇ ਸੂਲੀ ਤੇ ਟੰਗ ਤੈਨੂੰ, ਤੈਨੂੰ ਦੁੱਖਾਂ ਤੇ ਨਾਗਰਾਂ ਦਾ ਖੌਫ ਕੀਏ, ਤੇਰੇ ਪਾਸ ਸੀਤ ਰੱਖਦੀ ਜੋ ਅੰਗਾਰਿਆਂ ਤੇ, ਤੇਰੇ ਪਾਸ ਉਹ ਸੁਖਮਣੀ ਸਿੰਘਾ। ਮਿਹਰਬਾਨੀ ਹੁੰਦਾ ਆਪਣੀ ਕਵਿਤਾ ਜਿਹੜੀ ਲੇਟੈਸਟ ਕਿਤਾਬ ਆਪਣੀ ਲਿਖੀ ਆ ਕੂਕ ਫਕੀਰਾ ਕੂਕ ਤੋਂ, ਉਹਦੇ ਚੋਂ ਇੱਕ ਕਵਿਤਾ ਤੁਹਾਡੇ ਨਾਲ ਗੀਤ ਸਾਂਝਾ ਕਰਾਂਗਾ। ਸਿੱਖ ਦੀ ਮੈਂ ਜੋ ਪਰਿਭਾਸ਼ਾ ਜੋ ਮੈਂ ਮਹਿਸੂਸ ਕਰਦਾ ਹਾਂ, ਸੂਰਜ ਸੰਗ ਅੱਖ ਮਿਲਾਉਣ ਚੱਲਿਆ ਹਾਂ, ਸੂਰਜ ਸੰਗ ਅੱਖਾਂ ਮਿਲਾਉਣ ਚੱਲਿਆ ਹਾਂ, ਅੰਬਰ ਨੂੰ ਤਾਕੀ ਲਾਉਣ ਚੱਲਿਆ ਹਾਂ, ਸ਼ਾਇਰ ਜਿਸਨੇ ਜਾਣ ਲਿਆ ਸ਼ਬਦ ਗੁਰੂ, ਸ਼ਾਇਰ ਜਿਸਨੇ ਜਾਣ ਲਿਆ ਸ਼ਬਦ ਗੁਰੂ, ਉਸ ਰਹਿਬਰ ਨੂੰ ਸਿਰ ਧੋਣ ਚੱਲਿਆ ਹਾਂ, ਸੁਣ ਕੇ ਮਨ ਕੇ ਉਤਰਿਆ ਵਿੱਚ ਸਰਵਰ, ਮਨ ਮੰਦਰ ਨਹਾਉਣ ਚੱਲਿਆ ਹਾਂ, ਪੈਰ ਇੱਕ ਮੰਜ਼ਿਲ ਨੂੰ ਪੈਰਾਂ ਹੇਠ ਵਸਾਉਣ ਚੱਲਿਆ ਨਹੀਂ, ਜੋ ਆਖਦੇ ਕਾਇਰ ਨੇ ਅਸੰਭਵ ਨੂੰ ਬਣਾਉਣ ਚੱਲਿਆ ਹਾਂ, ਜਾਂ ਬਾਜ ਕਰਦੇ ਫਤਿਹ ਕਾਬਲ ਕੰਧਾਰ, ਜਾਂ ਬਾਜ ਫਤਿਹ ਕਰਦੇ ਕਾਬਲ ਕੰਧਾਰ, ਸਾਥ ਉਹਨਾਂ ਦੇ ਸਾਂਝ ਪਾਉਣ ਚੱਲਿਆ ਹਾਂ, ਇਸ ਨੂੰ ਸਮਝੋ ਨਾਬਰੀ ਫਰਮਾਨ ਮੇਰਾ, ਇਸ ਨੂੰ ਸਮਝੋ ਨਾਬਰੀ ਫਰਮਾਨ ਮੇਰਾ, ਸਵੈ ਮਾਨ ਦੀ ਹੋਂਦ ਦਿਖਾਉਣ ਚੱਲਿਆ ਹਾਂ, ਸਿੱਖ ਹਾਂ ਸਿੱਖ ਹਾਂ ਮੈਂ ਉਸ ਸੱਚੀ ਸਰਕਾਰ ਦਾ ਕਿਹਾ ਜਿਸਨੇ, ਸਿੱਖ ਹਾਂ ਮੈਂ ਸੱਚੀ ਸਰਕਾਰ ਦਾ ਕਿਹਾ ਜਿਸਨੇ, ਚਿੜੀਆਂ ਨਾਲ ਬਾਜ ਲੜਾਉਣ ਚੱਲਿਆ ਹਾਂ, ਸੂਰਜ ਸੰਗ ਅੱਖਾਂ ਮਿਲਾਉਣ ਚੱਲਿਆ ਹਾਂ, ਅੰਬਰ ਨੂੰ ਤਾਕੀ ਲਾਉਣ ਚੱਲਿਆ ਹਾਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 84 ਦੇ ਵਿੱਚ ਜੋ ਹੋਇਆ ਉਹ ਸਾਡੀ ਗੁਲਾਮੀ ਦੇ ਕਾਰਨ ਹੋਇਆ। ਜੇ ਸਾਡਾ ਵੀ ਦੇਸ਼ ਹੁੰਦਾ, ਸਾਡੇ ਕੋਲ ਫਾਈਟਰ ਜਹਾਜ਼ ਹੁੰਦੇ, ਸਾਡੀਆਂ ਫੌਜਾਂ ਹੁੰਦੀਆਂ, ਤੇ ਸਾਡੇ ਦਰਬਾਰ ਸਾਹਿਬ ਵੱਲ ਕੋਈ ਅੱਖ ਚੁੱਕ ਕੇ ਨਹੀਂ ਸੀ ਵੇਖ ਸਕਦਾ। ਤੇ ਮੇਰੀ ਬੇਨਤੀ ਆ ਸਾਰੀ ਸੰਗਤ ਨੂੰ ਵੀ ਜਿੰਨਾ ਵੀ ਯੋਗਦਾਨ ਪਾਇਆ, ਖਾਲਸਾ ਰਾਜ ਜਲਦੀ ਤੋਂ ਜਲਦੀ ਬਣੇ, ਤੇ ਆਪਣੇ ਬੱਚਿਆਂ ਨੂੰ ਤੁਸੀਂ ਵੀ ਦੂਜੀਆਂ ਕੌਮਾਂ ਵਾਂਗੂ ਸਲਾਉਣ ਲੱਗਿਆ ਕਿਹਾ ਕਰੋਗੇ ਕੱਲ ਦਾ ਸੂਰਜ ਖਾਲਸਾ ਰਾਜ ਬਣ ਦੇ ਨਾਲ ਚੜ੍ਹ। ਤੇ ਇਸ ਕਰਕੇ ਸਾਰੀ ਸੰਗਤ ਆਈ ਵਾਅਦਾ ਕਰੋ ਕਿ 2 ਟਾਈਮ ਅਰਦਾਸ ਜ਼ਰੂਰ ਕਰਨੀ ਗੁਰੂ ਅੱਗੇ ਖਾਲਸਾ ਰਾਜ ਬਣਾਉਣ ਦੇ ਲਈ। ਹੁਣ ਮੈਂ ਜੂਨ 84 ਤੇ ਇੱਕ ਛੋਟੀ ਜਿਹੀ ਕਵਿਤਾ ਸੁਣਾ ਕੇ ਉਦੋਂ ਬਾਅਦ ਤੁਸੀਂ ਕਵਿਤਾ ਸੁਣਾਉਂਗਾ। ਕਵਿਤਾ ਦਾ ਨਾਮ ਹੈਗਾ ਵਿਸ਼ਵਾਸਘਾਤ। 2 ਜੂਨ 84 ਦਾ ਦਿਨ ਚੜ੍ਹਿਆ, 2 ਜੂਨ 84 ਦਾ ਦਿਨ ਚੜ੍ਹਿਆ, ਕਿਰਤ ਕਹਾਂ ਬਣ ਕੇ ਲਾਈ ਨਾ ਦੇਰ ਮੀਆਂ, ਤਿਲਕ ਜੰਜੂ ਦੀ ਰਾਖੀ ਕਰਨ ਬਦਲੇ ਅਕਾਲ ਤਖਤ ਕਰ ਦੇਣਾ ਢੇਰ ਮੀਆਂ।
9 ਮਾਸ ਦਾ ਰਿਸ਼ਤਾ ਪਾਉਣ ਦੇ ਲਈ ਮਾਸ 9 ਨਾਲੋਂ ਦੇਣਾ ਅਧੇੜੀਆਂ ਕਿਰਤ ਘਰਾਂ ਦੀ ਆ ਗਈ ਫੌਜ ਚੜ ਕੇ ਦਰਬਾਰ ਸਾਹਿਬ ਲਿਆ ਆ ਘੇੜਨੀਆਂ ਅੱਗੇ ਟੱਕਰਿਆ ਜਨਰਲ ਸਵੇਗ ਪੰਕਾ ਜਿਹਨੂੰ ਆਖਦੇ ਮਰਦ ਦਰੇੜਨੀਆਂ ਜਦੋਂ ਖੋਲਿਆ ਇਨਸਾਫ ਦਾ ਫੈਰ ਸੀਗਾ ਤੇ ਅੱਗੋਂ ਫੌਜਾਂ ਦੇ ਲਾ ਕੇ ਢੇਰਨੀਆਂ ਭਾਜੀ ਚਾਹ ਅਸੀਂ ਨਹੀਂ ਲੁਕਣ ਦਿੰਦੇ ਇੰਦਰਾ ਵਾਕਿਆ ਲਿਆ ਸੀ ਘੇਰਨੀਆਂ ਪਹਿਲ ਨਹੀਂ ਕਰਦੇ ਭਾਜੀ ਮੋੜਦੇ ਹਾਂ ਦਿੰਦੇ 21 ਦੇ 31 ਭੇਜਨੀਆਂ ਬਦਲਾ ਖੋਰ ਨਹੀਂ ਬਦਲਾ ਲੈ ਲੈਂਦੇ ਨਰਕ ਭੇਜਣ ਨੂੰ ਲਾਉਂਦੇ ਨਹੀਂ ਦੇਰ ਮੀਆਂ ਜੰਗ ਹਿੰਦ ਪੰਜਾਬ ਦਾ ਫੇਰ ਹੋਣਾ ਰਾਜੇ ਰਾਣੇ ਝੁਕਾਏ ਪਈ ਢੇਰ ਮੀਆਂ ਕਾਂ ਕੁੱਤੇ ਭਲੇਖਾ ਪਾਲ ਰਹਿੰਦੇ ਰਾਜੇ ਜੰਗਲ ਦੇ ਬਾਜ ਤੇ ਸ਼ੇਰ ਮੀਆਂ ਆਗਿਆ ਭਈ ਅਕਾਲ ਦਾ ਹੁਕਮ ਆਇਆ ਆਉ ਸੱਚ ਦਾ ਰਾਜ ਪਾਉ ਫੇਰ ਮੀਆਂ ਆਗਿਆ ਭਈ ਅਕਾਲ ਦਾ ਹੁਕਮ ਆਇਆ ਆਉ ਸੱਚ ਦਾ ਰਾਜ ਪਾਉ ਫੇਰ ਮੀਆਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਸੈਨ ਫਰਾਂਸਿਸਕੋ ਵਿਖੇ ਕੱਢੀ ਗਈ। ਇਸ ਖਾਲਸਾਈ ਰੈਲੀ ਦੀ ਆਰੰਭਤਾ 2nd ਸਟਰੀਟ ਤੋਂ ਅਤੇ ਸਮਾਪਤੀ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਹੋਈ। ਰੈਲੀ ਦੌਰਾਨ ਖਾਲਿਸਤਾਨ ਦੇ ਝੰਡੇ ਫੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਆਪਣੇ ਕੌਮੀ ਘਰ ਖਾਲਿਸਤਾਨ ਦੀ ਮੰਗ ਨੂੰ ਦੁਹਰਾਇਆ। ਇਸ ਮੌਕੇ ਸਿੱਖ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖ ਆਗੂਆਂ ਨੇ ਵਿਚਾਰਾਂ ਦੀ ਸਾਂਝ ਪਾਈ। ਅੱਜ ਬੜੇ ਹੀ ਜਾਓ ਜਲਾਲ ਦੇ ਵਿੱਚ ਫਰੀडम ਮਾਰਚ ਜਿਹੜਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੈ 11ਵਾਂ ਫਰੀडम ਮਾਰਚ ਸੈਨ ਫਰਾਂਸਿਸਕੋ ਵਿਖੇ ਜਿਹੜਾ ਇੱਕ ਇਤਿਹਾਸਕ ਸ਼ਹਿਰ ਹੈ। ਜਦੋਂ ਅਮਰੀਕਾ ਦੀ ਗੱਲ ਹੁੰਦੀ ਹੈ ਤੇ ਬਹੁਤ ਵਾਰ ਜਿਨ੍ਹਾਂ ਲੋਕਾਂ ਨੂੰ 100 ਸਾਲ ਪਹਿਲਾਂ ਦਾ ਵੀ ਇਤਿਹਾਸ ਦੇਖਣਾ ਹੋਏ ਤੇ ਫਿਰ ਸੈਨ ਫਰਾਂਸਿਸਕੋ ਜਿੱਥੇ 1905 ਦੇ ਵਿੱਚ ਇੱਕ ਖਤਰਨਾਕ ਭੂਚਾਲ ਨੇ ਸਾਰੇ ਸ਼ਹਿਰ ਨੂੰ ਤਬਾਹ ਕਰ ਦਿੱਤਾ ਸੀ। ਇਹ ਨਵੀਂ ਬਣਤਰ ਦਾ ਸ਼ਹਿਰ ਹੈ, ਕੈਲੀਫੋਰਨੀਆ ਦੀ ਹੱਬ ਹੈ ਬਿਜ਼ਨਸ ਦੀ ਵੀ, ਲੇਕਿਨ ਇਸ ਦੇ ਨਾਲ ਇੰਟਰਨੈਸ਼ਨਲ ਕਾਨਫਰੰਸਿਸ ਕਿਸੇ ਜ਼ਮਾਨੇ 'ਚ ਅਮਰੀਕਾ ਦੇ ਵਿੱਚ 2 ਹੀ ਸ਼ਹਿਰ ਸ਼ਿਕਾਗੋ ਔਰ ਸੈਨ ਫਰਾਂਸਿਸਕੋ ਇਸ ਦੇ ਵਿੱਚ ਹੀ ਹੋਇਆ ਕਰਦੀਆਂ ਸੀ। ਸਿੱਖ ਆਬਾਦੀ ਬੜੀ ਤੇਜ਼ੀ ਦੇ ਨਾਲ ਇੱਥੇ ਵਧੀ ਹੈ। ਇਹ ਕੈਲੀਫੋਰਨੀਆ ਦੀ ਧਰਤੀ ਹੈ ਜਿੱਥੇ ਕਿ 19ਵੀਂ ਸਦੀ ਦੇ ਅਖੀਰ ਜਦੋਂ ਕਿ ਸਿੱਖ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਏ, ਉੱਥੋਂ ਪੋਰਟਲੈਂਡ ਸੀਐਟਲ ਦੇ ਨੇੜੇ ਔਰ ਉਸ ਤੋਂ ਬਾਅਦ ਸੈਂਟਰਲ ਵੈਲੀ ਜਿਹੜੀ ਇੱਥੋਂ ਫਰੈਜ਼ਨੋ ਤੋਂ ਲੈ ਕੇ ਐਲਏ ਤੱਕ ਜਿਹੜਾ ਸਾਰਾ ਏਰੀਆ ਇਹੀ ਉਹ ਧਰਤੀ ਹੈ ਜਿੱਥੇ ਕਦੇ ਸਾਡਾ ਯੋਧਾ ਅਣਖੀ ਯੋਧਾ ਕਰਤਾਰ ਸਿੰਘ ਸਰਾਭਾ, ਸਾਡੇ ਗਦਰੀ ਬਾਬੇ ਬਾਬਾ ਸੋਹਣ ਸਿੰਘ ਭਕਨਾ, ਭਾਈ ਗੁਰਮੁਖ ਸਿੰਘ ਲਲਤੋਂ ਔਰ ਇਹ ਸਾਰੇ ਵੀਰ ਔਰ ਸੰਤ ਤੇਜਾ ਸਿੰਘ ਜਿਨ੍ਹਾਂ ਨੇ ਇਸ ਏਰੀਆ ਦੇ ਵਿੱਚ ਹੀ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਜਿਹੜਾ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਹੈ 1913 ਦੇ ਵਿੱਚ ਹੋਂਦ ਦੇ ਵਿੱਚ ਆਇਆ ਸੀ। ਸੋ ਇਸ ਧਰਤੀ ਦੇ ਉੱਤੇ ਬੜੀ ਤੇਜ਼ੀ ਨਾਲ ਸਿੱਖ ਪੋਪੂਲੇਸ਼ਨ ਵਧੀ ਹੈ। ਅੱਜ ਐਲਏ ਤੋਂ ਲੈ ਕੇ ਇਸ ਸੈਂਟਰਲ ਵੈਲੀ ਹੁੰਦਿਆਂ ਹੋਇਆਂ ਬੇ ਏਰੀਏ ਤੱਕ ਔਰ ਅੱਜ ਦਾ ਇਹ 11ਵਾਂ ਫਰੀडम ਮਾਰਚ ਉਸ ਜਾਓ ਜਲਾਲ ਨੂੰ ਪ੍ਰਗਟ ਕਰੇਗਾ। ਅੱਡ-ਅੱਡ ਗੁਰਦੁਆਰਾ ਸਾਹਿਬਾਨ ਤੋਂ ਪ੍ਰਬੰਧਕਾਂ ਨੇ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਔਰ ਮੈਸੇਜ ਬੜਾ ਕਲੀਅਰ ਹੈ। 41 ਸਾਲ ਪਹਿਲਾਂ ਜਦੋਂ ਭਾਰਤੀ ਹਕੂਮਤ ਨੇ ਟੈਂਕਾਂ ਤੋਪਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਧਾਵਾ ਬੋਲਿਆ ਤਾਂ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਹੀ ਚੁਣਿਆ। ਹਕੂਮਤ ਇਹ ਸਮਝਦੀ ਸੀ ਕਿ ਸਿੱਖਾਂ ਦੇ ਅੰਦਰ ਜਿਹੜਾ ਸ਼ਹੀਦੀ ਦਾ ਜਜ਼ਬਾ ਹੈ ਉਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਨਾਲ ਸ਼ੁਰੂ ਹੋਇਆ ਔਰ ਜਦੋਂ ਉਹਨਾਂ ਨੇ ਹਮਲਾ ਕਰਕੇ ਪੂਰੀ ਤਬਾਹੀ ਮਚਾਈ ਇੱਕ ਹਫ਼ਤਾ ਤੇ ਦਿੱਲੀ ਦੇ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ ਸਿੱਖ ਪੜ੍ਹਦੇ ਹੁੰਦੇ ਸੀ ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਅੱਜ 41 ਸਾਲਾਂ ਬਾਅਦ ਜਿੱਥੇ ਅਕਾਲ ਤਖਤ ਸਾਹਿਬ ਵਿਖੇ 6 ਜੂਨ ਨੂੰ ਅਰਦਾਸ ਹੁੰਦੀ ਹੈ ਔਰ ਸਿੱਖ ਹੋਮਲੈਂਡ ਪੰਜਾਬ ਦੀ ਗੱਲ ਹੁੰਦੀ ਹੈ, ਇਸੇ ਤਰ੍ਹਾਂ ਕੱਲ ਯੂਐਸ ਕਾਂਗਰਸ ਦੇ ਵਿੱਚ ਹਾਊਸ ਦੇ ਵਿੱਚ ਸਿੱਖ ਅਰਦਾਸ ਜਿਹੜੀ ਪ੍ਰਣਾਮ ਸ਼ਹੀਦਾਂ ਨੂੰ ਲਫ਼ਜ਼ ਦੇ ਨਾਲ ਭਾਈ ਸਾਹਿਬ ਨੇ ਕਨਕਲੂਡ ਕੀਤੀ, ਉਹ ਅਰਦਾਸ ਵੀ ਹੋਈ। ਭਈ ਜਿਹੜਾ ਨਗਰ ਕੀਰਤਨ ਹੈ ਜਾਂ ਪਾਤਸ਼ਾਹੀ ਰੈਲੀ ਜਾਂ ਫਰੀडम ਮਾਰਚ ਇਹ ਪਿਛਲੇ ਲੰਬੇ ਸਮੇਂ ਤੋਂ 10-11 ਸਾਲ ਤੋਂ ਇਸ ਏਰੀਏ ਦੀਆਂ ਜਿਹੜੀਆਂ ਸੰਗਤਾਂ ਨੇ
ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਾਰੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਉਦਮ ਉਪਰਾਲੇ ਕਰ ਰਹੀਆਂ ਨੇ। ਤੇ ਪਿਛਲੇ ਸਾਲਾਂ ਦੇ ਵਿੱਚ ਜਦੋਂ ਕੋਵਿਡ ਕਰਕੇ ਥੋੜਾ ਇਹ ਮੱਠਾ ਪਿਆ ਸੀ, ਪਰ ਅੱਜ ਹੁਣ ਫਿਰ ਕਾਫੀ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੋਣ ਦੀ ਸੰਭਾਵਨਾ ਹੈ। ਤੇ ਆਸ ਹੈ ਕਿ ਜਿੱਥੇ ਅਸੀਂ ਆਪਣਾ ਜਿਹੜਾ ਇੱਕ ਸਟਰੈਂਥ ਸ਼ੋਅ ਕਰਦੇ ਹਾਂ, ਆਪਣੀ ਕਮਿਊਨਿਟੀ ਨੂੰ ਵੀ ਅਸੀਂ ਦੱਸਦੇ ਹਾਂ ਕਿ ਸਾਡੇ ਇਸ਼ੂਜ਼ ਕੀ ਨੇ, ਉਹਨਾਂ ਨੂੰ ਟੈਕਲ ਕਿੱਦਾਂ ਕਰਨਾ, ਜਾਂ ਕੋਈ ਵੀ ਪ੍ਰੋਗਰਾਮ ਜਿਹੜੇ ਅਸੀਂ ਕੀਤੇ ਹੁੰਦੇ ਆ ਉਹ ਸੰਗਤਾਂ ਦੇ ਨਾਲ ਅਸੀਂ ਸਾਂਝੇ ਕਰਦੇ ਹਾਂ। ਤੇ ਇੱਥੋਂ ਦੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ ਇਹ ਬਹੁਤ ਵੱਡਾ ਉਦਮ ਤੇ ਉਪਰਾਲਾ ਹੈ। ਤੇ ਖਾਸ ਤੌਰ ਤੇ ਮੀਡੀਆ ਦਾ ਯੁੱਗ ਹੈ। ਜੇ ਤੁਸੀਂ ਇਹ ਗੱਲ ਅੱਗੇ ਨਹੀਂ ਪਹੁੰਚਦੀ ਜਾਂ ਤੁਸੀਂ ਪ੍ਰੋਪਰਲੀ ਇਹਨੂੰ ਲੈ ਕੇ ਨਹੀਂ ਜਾਂਦੇ ਤਾਂ ਫਿਰ ਸੰਗਤਾਂ ਨੂੰ ਇਨਫੋਰਮੇਸ਼ਨ ਵੀ ਨਹੀਂ ਹੁੰਦੀ। ਸੋ ਤੁਹਾਡਾ ਵੀ ਤੁਹਾਡੇ ਅਦਾਰੇ ਦਾ ਤਹਿ ਦਿਲ ਤੋਂ ਧੰਨਵਾਦ। 1984 ਦੇ ਘੱਲੂਘਾਰੇ ਨੂੰ ਮਨਾਉਣ ਵਾਸਤੇ, ਦੁਨੀਆ ਨੂੰ ਦੱਸਣ ਵਾਸਤੇ ਇੱਥੇ ਇਕੱਤਰ ਹੋਇਆ ਕਿ ਸਿੱਖਾਂ ਨਾਲ ਭਾਰਤ ਦੀ ਸਰਕਾਰ ਨੇ ਜਿਸ ਤਰ੍ਹਾਂ ਜ਼ੁਲਮ ਕੀਤਾ, ਸਿੱਖਾਂ ਦੇ ਉੱਤੇ ਟੈਂਕ ਤੋਪ ਲੈ ਕੇ ਹਮਲਾ ਕਰਨਾ, ਇਸ ਤਰ੍ਹਾਂ ਹਮਲਾ ਕਰਨਾ ਜਿੱਦਾਂ ਇੱਕ ਦੇਸ਼ ਦੂਜੇ ਦੇਸ਼ ਤੇ ਹਮਲਾ ਕਰਦਾ, ਸਿੱਖਾਂ ਦੀ ਨਸਲਕੁਸ਼ੀ ਕਰਨੀ ਤੇ ਸਿੱਖਾਂ ਨੂੰ ਮਾਰਨਾ। ਇਹ ਭਾਰਤ ਸਰਕਾਰ ਨੇ 1984 ਸਿੱਖਾਂ ਦੇ ਨਾਲ ਕੀਤਾ। ਕੱਲਾ 1984 ਨੂੰ 1 ਤਰੀਕ ਨੂੰ ਨਹੀਂ ਕੀਤਾ, ਵੀ 6 ਦਸੰਬਰ ਨੂੰ ਹੀ ਕੀਤਾ। ਪੂਰੇ 10 ਸਾਲ ਸਿੱਖਾਂ ਦੇ ਨੌਜਵਾਨ ਬੱਚਿਆਂ ਨੂੰ ਚੱਕ ਕੇ ਜੇਲ੍ਹਾਂ 'ਚ ਬੰਦ ਕਰਨਾ, ਉਮਰ ਕੈਦ ਦੀ ਸਜ਼ਾ ਦੇਣੀਆਂ, ਕਤਲ ਕਰਨੇ, ਫੇਕ ਐਨਕਾਊਂਟਰ ਕਰਨੇ, ਤੇ ਲੱਖਾਂ ਹੀ ਸਾਡੇ ਜਿਹੜੇ ਭਰਾ ਨੇ ਉਹ ਮਾਰਤੇ ਗਏ। ਇਸ ਨਸਲਕੁਸ਼ੀ ਨੂੰ ਅੱਜ ਅਸੀਂ ਇੱਥੇ ਸੈਨ ਫਰਾਂਸਿਸਕੋ ਦੀ ਧਰਤੀ ਤੇ ਖੜ ਕੇ ਤੇ ਦੁਨੀਆ ਤੱਕ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਾਡੇ ਨਾਲ ਜਿਹੜਾ ਧੱਕਾ ਹੋਇਆ ਹੈ, ਇਸ ਧੱਕੇ ਦੀ ਵਜ੍ਹਾ ਅਸੀਂ ਆਪਣਾ ਰਾਜ, ਜਿਹੜਾ ਕਿਸੇ ਟਾਈਮ ਤੇ ਸਿੱਖ ਰਾਜ ਦੇ ਨਾਂ ਤੋਂ ਜਾਣਿਆ ਜਾਂਦਾ ਸੀ, ਜਿਹਨੂੰ ਗੋਰਿਆਂ ਨੇ ਕਬਜ਼ਾ ਕਰਕੇ ਤੇ ਅੱਜ ਭਾਰਤ ਦੇ ਹੱਥਾਂ 'ਚ ਦੇ ਦਿੱਤਾ, ਅਸੀਂ ਇਹਨੂੰ ਆਜ਼ਾਦ ਕਰਾ ਸਕੀਏ। ਸੋ ਮੇਰਾ ਇਹੀ ਸੰਦੇਸ਼ ਹੈ ਕਿ ਹਰ ਇੱਕ ਸਿੱਖ ਨੂੰ ਆਪਣੇ ਇਹ ਦਿਨ ਭੁੱਲਣੇ ਨਹੀਂ ਚਾਹੀਦੇ। ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਸਾਡੇ ਇੱਕ ਮਹੀਨੇ ਦੇ ਬੱਚੇ ਨੂੰ ਵੀ ਅਗਲਿਆਂ ਸਟੋਵ ਤੇ ਪਾ ਕੇ ਸਾੜਤਾ। ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਸਾਡੇ ਉੱਤੇ ਹੋਏ ਹਮਲੇ ਤੇ ਉਹਨਾਂ ਨੇ ਖੁਸ਼ੀਆਂ ਮਨਾਈਆਂ, ਲੱਡੂ ਵੰਡੇ, ਤੇ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਆ ਕੇ ਸਪੈਸ਼ਲ ਆ ਕੇ ਉਹਨਾਂ ਨੇ ਜਿਹੜਾ ਛੋਲੇ ਤੇ ਹਲਵੇ ਦੇ ਪ੍ਰਸ਼ਾਦ ਬਣਾ ਕੇ ਉਹਨਾਂ ਨੇ ਵੰਡੇ। ਬਈ ਫੌਜਾਂ ਖਾ ਕੇ ਜਿਹੜੀਆਂ ਨੇ ਹਮਲਾ ਕੀਤਾ ਤੇ ਸਾਡੇ ਤੇ ਤਿਰੰਗਾ ਲਾਇਆ, ਤੇ ਉਹ ਇਦਾਂ ਖੁਸ਼ੀਆਂ ਮਨਾਈਆਂ। ਤੇ ਅਸੀਂ ਇਹਨਾਂ ਨੂੰ ਮੰਨੀਏ ਕਿ ਸਾਡੇ ਤੇ ਕੀਤਾ ਜਿਹੜਾ ਜੁਰਮ ਹੈ, ਅਸੀਂ ਆਜ਼ਾਦੀ ਲਿੱਤੇ ਬਗੈਰ ਇਹਦਾ ਹੱਲ ਨਹੀਂ ਹੋਣਾ। ਸੋ ਆਜ਼ਾਦੀ ਵੱਲ ਨੂੰ ਤੁਰੀਏ, ਖਾਲਿਸਤਾਨ ਦੀ ਗੱਲ ਕਰੀਏ, ਖਾਲਿਸਤਾਨ ਦੇ ਪੱਖ 'ਚ ਜਿਹੜਾ ਵੀ ਖੜਾ ਹੈ ਉਹਦੇ ਨਾਲ ਖੜ ਕੇ ਤੇ ਉਹਦੇ ਨਾਲ ਮੋਢਾ ਜੋੜ ਕੇ ਅਸੀਂ ਤੁਰਿਆ ਕਰੀਏ, ਆਪਸ ਵਿੱਚ ਏਕਾ ਵਿਖਾਈਏ। ਸੋ ਇੰਨਾ ਕਿ ਕਹਿੰਦਾ ਹੋਇਆ ਜੀ, ਸ਼ਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਖੜਾ ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਚੱਲ ਰਹੇ ਵਿਵਾਦ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਆਏ ਹਨ। ਅਦਾਲਤ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ 6 ਮਈ ਨੂੰ ਦਿੱਤੇ ਗਏ ਹੁਕਮ ਬਿਲਕੁਲ ਸਹੀ ਸਨ। ਹੁਣ ਇਸ ਵਿੱਚ ਦਖਲ ਦੇਣ ਦਾ ਕੋਈ ਆਧਾਰ ਨਹੀਂ ਹੈ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਹੁਣ 6 ਮਈ ਦੇ ਹੁਕਮ ਹੀ ਲਾਗੂ ਰਹਿਣਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਪਾਣੀ ਛੱਡਣ ਦਾ ਜੋ ਆਦੇਸ਼ ਦਿੱਤਾ ਗਿਆ ਸੀ ਉਹ ਇੱਕ ਐਮਰਜੈਂਸੀ ਸਥਿਤੀ ਵਿੱਚ ਕੀਤੀ ਗਈ ਕਾਰਵਾਈ ਸੀ, ਜਿਸ ਨਾਲ ਲੱਖਾਂ ਲੋਕਾਂ ਨੂੰ ਪਾਣੀ ਦੀ ਸਪਲਾਈ ਯਕੀਨੀ ਬਣਾਈ ਗਈ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਪੰਜਾਬ ਨੂੰ ਕੋਈ ਇਤਰਾਜ਼ ਹੈ ਤਾਂ ਉਹ ਨਿਯਮ 7 ਦੇ ਤਹਿਤ ਕੇਂਦਰ ਸਰਕਾਰ ਨੂੰ ਰਸਮੀ ਹਵਾਲਾ ਦੇ ਸਕਦਾ ਹੈ, ਜਿਸ ਲਈ ਉਸ ਨੂੰ ਪਹਿਲਾਂ ਹੀ ਹੁਕਮ ਵਿੱਚ ਆਜ਼ਾਦੀ ਦਿੱਤੀ ਜਾ ਚੁੱਕੀ ਹੈ। BBMP ਦੇ ਹਰਿਆਣਾ ਨੂੰ ਪਾਣੀ ਦੇਣ ਦੇ ਫੈਸਲੇ ਤੇ ਹਾਈ ਕੋਰਟ ਵਿੱਚ ਇੱਕ ਸਮੀਖਿਆ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ 2 ਮਈ 2024 ਨੂੰ BBMP ਵੱਲੋਂ ਹਰਿਆਣਾ ਨੂੰ 8500 ਕਿਊਸਿਕ ਪਾਣੀ ਦੇਣ ਦਾ ਫੈਸਲਾ ਪੰਜਾਬ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਅਤੇ ਨਿਯਮਾਂ ਦੇ ਵਿਰੁੱਧ ਸੀ। ਕੇਂਦਰ ਅਤੇ ਹਰਿਆਣਾ ਸਰਕਾਰਾਂ ਤੇ ਤੱਥ ਲੁਕਾਉਣ ਦਾ ਆਰੋਪ ਲਗਾਇਆ ਗਿਆ ਸੀ। ਸਰਕਾਰ ਨੇ ਅਰਜ਼ੀ ਦਾਇਰ ਕੀਤੀ ਸੀ। ਇਸ ਵਿੱਚ ਕਿਹਾ ਗਿਆ ਕਿ 28 ਅਪ੍ਰੈਲ ਨੂੰ BBMP ਵਿੱਚ ਪਾਣੀ ਦੇ ਮੁੱਦੇ ਤੇ ਸਾਰੇ ਰਾਜਾਂ ਦੀ ਇੱਕ ਮੀਟਿੰਗ ਹੋਈ ਸੀ, ਪਰ ਕੋਈ ਹੱਲ ਨਹੀਂ ਨਿਕਲਿਆ। ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ BBMP ਦੇ ਚੇਅਰਮੈਨ ਨੂੰ ਇੱਕ ਪੱਤਰ ਲਿਖਿਆ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਇੱਕ ਪੱਤਰ ਭੇਜਿਆ। BBMP ਚੇਅਰਮੈਨ ਨੇ ਮਾਮਲਾ ਕੇਂਦਰ ਨੂੰ ਭੇਜਿਆ। ਇਸ ਤੋਂ ਬਾਅਦ ਗ੍ਰਹਿ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ, ਜਦੋਂ ਕਿ ਬਿਜਲੀ ਵਿਭਾਗ ਕਦੇ ਵੀ ਮੀਟਿੰਗਾਂ ਨਹੀਂ ਕਰਦਾ।
ਜਦੋਂ ਕੇਂਦਰ ਸਰਕਾਰ ਇਸ ਪਾਣੀ ਵਿਵਾਦ ਨੂੰ ਹੱਲ ਕਰਨ ਵਿੱਚ ਲੱਗੀ ਹੋਈ ਸੀ ਤਾਂ 19 ਮਈ ਨੂੰ ਡੈਮ ਦੀ ਸੁਰੱਖਿਆ ਲਈ CISF ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਲਈ 296 ਕਰਮਚਾਰੀਆਂ ਦੀ ਇੱਕ ਯੂਨਿਟ ਨੂੰ ਮਨਜ਼ੂਰੀ ਦਿੱਤੀ ਗਈ। CISF ਨੇ BBMP ਨੂੰ ਇੱਕ ਪੱਤਰ ਭੇਜ ਕੇ ਮੌਜੂਦਾ ਵਿੱਤੀ ਸਾਲ ਲਈ 8.59 ਕਰੋੜ ਰੁਪਏ ਜਮ੍ਹਾਂ ਕਰਵਾਉਣ ਅਤੇ ਰਿਹਾਇਸ਼ ਅਤੇ ਆਵਾਜਾਈ ਆਦਿ ਦਾ ਪ੍ਰਬੰਧ ਕਰਨ ਲਈ ਕਿਹਾ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੇ ਇਤਰਾਜ਼ ਜਤਾਇਆ ਸੀ। ਉਹਨਾਂ ਕਿਹਾ ਕਿ ਜਦੋਂ ਪੰਜਾਬ ਪੁਲਿਸ ਇਹ ਕੰਮ ਮੁਫਤ ਵਿੱਚ ਕਰ ਰਹੀ ਹੈ ਤਾਂ ਇਸ ਲਈ ਪੈਸੇ ਕਿਉਂ ਦਿੱਤੇ ਜਾਣ। ਉਹਨਾਂ ਪੰਜਾਬ ਦੇ ਭਾਜਪਾ ਆਗੂਆਂ ਨੂੰ ਪੁੱਛਿਆ ਕਿ ਕੀ ਇਹ ਪੱਤਰ ਉਹਨਾਂ ਦੀ ਸਹਿਮਤੀ ਨਾਲ ਜਾਰੀ ਕੀਤਾ ਗਿਆ ਸੀ। ਇਸ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਸੀ ਕਿ CISF ਦਾ ਕੰਮ ਸੁਰੱਖਿਆ ਹੈ, ਉਹਨਾਂ ਦਾ ਪਾਣੀ ਛੱਡਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤੇ ਲਾਸ ਏਂਜਲਸ ਵਿੱਚ ਨੈਸ਼ਨਲ ਗਾਰਡ ਦੇ ਜਵਾਨਾਂ ਦੀ ਅਸਾਧਾਰਨ ਤੈਨਾਤੀ ਨੂੰ ਲੈ ਕੇ ਐਤਵਾਰ ਨੂੰ ਤਣਾਅ ਵੱਧ ਗਿਆ, ਜਿੱਥੇ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ਤੇ ਉਤਰ ਆਏ। ਇੱਕ ਮੁੱਖ ਹਾਈਵੇ ਨੂੰ ਰੋਕ ਦਿੱਤਾ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਭੀੜ ਨੂੰ ਕਾਬੂ ਕਰਨ ਲਈ ਅਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ। ਹਿਰਾਸਤ ਕੇਂਦਰ ਦੀ ਸੁਰੱਖਿਆ ਲਈ ਫੌਜੀ ਕਰਮਚਾਰੀਆਂ ਨੂੰ ਵੀ ਤੈਨਾਤ ਕੀਤਾ ਗਿਆ ਹੈ, ਜਿੱਥੇ ਹਾਲ ਹੀ ਦੇ ਦਿਨਾਂ ਵਿੱਚ ਕੁਝ ਪ੍ਰਵਾਸੀਆਂ ਨੂੰ ਲਿਜਾਇਆ ਗਿਆ ਸੀ। ਪੁਲਿਸ ਨੇ ਪ੍ਰਦਰਸ਼ਨ ਨੂੰ ਗੈਰ ਕਾਨੂੰਨੀ ਇਕੱਠ ਘੋਸ਼ਿਤ ਕੀਤਾ ਅਤੇ ਸ਼ਾਮ ਤੱਕ ਬਹੁਤ ਸਾਰੇ ਪ੍ਰਦਰਸ਼ਨਕਾਰੀ ਵਾਪਸ ਹੋਣੇ ਸ਼ੁਰੂ ਹੋ ਗਏ। ਪਰ ਮੌਕੇ ਤੇ ਖੜੇ ਪ੍ਰਦਰਸ਼ਨਕਾਰੀਆਂ ਨੇ ਨੇੜਲੇ ਪਾਰਕ ਤੋਂ ਕੁਰਸੀਆਂ ਲਿਆ ਕੇ ਇੱਕ ਅਸਥਾਈ ਰੁਕਾਵਟ ਬਣਾ ਦਿੱਤੀ ਅਤੇ ਦੂਜੇ ਪਾਸੇ ਖੜੇ ਪੁਲਿਸ ਵਾਲਿਆਂ ਤੇ ਵਸਤੂਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਪ੍ਰਦਰਸ਼ਨਕਾਰੀਆਂ ਨੇ ਹਾਈਵੇ 101 ਨੂੰ ਜਾਮ ਕਰ ਦਿੱਤਾ ਅਤੇ ਪੁਲਿਸ ਤੇ ਪੱਥਰਬਾਜ਼ੀ ਕੀਤੀ। ਲਾਸ ਏਂਜਲਸ ਪੁਲਿਸ ਮੁਖੀ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਅਧਿਕਾਰੀਆਂ ਤੇ ਹਾਵੀ ਹੋ ਗਏ। ਉਹਨਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਵਿੱਚ ਉਹ ਲੋਕ ਵੀ ਸ਼ਾਮਿਲ ਸਨ ਜਿਨ੍ਹਾਂ ਦਾ ਉਦੇਸ਼ ਸਿਰਫ ਸਮੱਸਿਆਵਾਂ ਪੈਦਾ ਕਰਨਾ ਸੀ। ਪ੍ਰਦਰਸ਼ਨ ਦੇ ਸਬੰਧ ਵਿੱਚ ਹਫ਼ਤੇ ਦੇ ਅੰਤ ਵਿੱਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇੱਕ ਵਿਅਕਤੀ ਨੂੰ ਪੁਲਿਸ ਤੇ ਕਾਕਟੇਲ ਸੁੱਟਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਵੀ ਲਿਆ ਗਿਆ ਸੀ। ਦੂਜੇ ਪਾਸੇ ਟਰੰਪ ਨੇ ਟਰੂਥ ਸੋਸ਼ਲ ਤੇ ਮੈਕਡੋਨਲਡ ਨੂੰ ਜਵਾਬ ਦਿੱਤਾ ਤੇ ਉਸ ਨੂੰ ਮਾਸਕ ਪਹਿਨੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਲਾਸ ਏਂਜਲਸ ਵਿੱਚ ਸਥਿਤੀ ਬਹੁਤ ਖਰਾਬ ਹੈ, ਫੌਜ ਤੈਨਾਤ ਕੀਤੀ ਜਾਣੀ ਚਾਹੀਦੀ ਹੈ। ਦੱਸ ਦੇ ਕਿ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਤੇ ਟਰੰਪ ਦੀ ਕਾਰਵਾਈ ਵਿਰੁੱਧ ਪਿਛਲੇ 3 ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। 300 ਫੌਜੀ ਕਰਮਚਾਰੀਆਂ ਦੀ ਤੈਨਾਤੀ ਤੋਂ ਬਾਅਦ ਸਥਿਤੀ ਹੋਰ ਵੀ ਤਣਾਅਪੂਰਨ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਤੋਂ MP ਹਰਸਿਮਰਤ ਕੌਰ ਬਾਦਲ ਨੇ ਅੱਜ ਵਿਦੇਸ਼ ਮੰਤਰੀ ਡਾਕਟਰ S ਜੈਸ਼ੰਕਰ ਨੂੰ ਅਪੀਲ ਕੀਤੀ ਕਿ UAE ਸਰਕਾਰ ਨਾਲ ਗੱਲਬਾਤ ਆਰੰਭ ਕਰਕੇ ਉਹਨਾਂ ਨੂੰ ਕਿਰਪਾਨ ਸਮੇਤ ਸਿੱਖਾਂ ਦੇ 5 ਕਕਾਰਾਂ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਸਿੱਖਾਂ ਨੂੰ ਬੇਰੋਕ-ਟੋਕ ਕਕਾਰ ਧਾਰਨ ਕਰਨ ਦੀ ਆਗਿਆ ਦਿੱਤੀ ਜਾਵੇ। ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿੱਚ ਬਠਿੰਡਾ ਦੇ MP ਨੇ ਕਿਹਾ ਕਿ ਉਹ ਇਹ ਅਪੀਲ ਇਸ ਕਰਕੇ ਕਰ ਰਹੇ ਹਨ ਕਿਉਂਕਿ UAE ਵਿੱਚ ਭਾਰਤੀ ਸਫਾਰਤਖਾਨੇ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਭਾਰਤੀ ਲੋਕ UAE ਦੀ ਕਾਨੂੰਨ ਦੀ ਧਾਰਾ 405 ਤਹਿਤ ਤਿੱਖੀਆਂ ਵਸਤਾਂ ਲੈ ਕੇ UAE ਨਾ ਆਉਣ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਐਡਵਾਈਜ਼ਰੀ ਨੇ ਸਿੱਖ ਮੁਸਾਫਰਾਂ ਤੇ ਵਸਨੀਕਾਂ ਨੂੰ ਨਿਰਾਸ਼ ਕੀਤਾ ਹੈ ਅਤੇ ਉਹਨਾਂ ਵਿੱਚ ਮਾਨਸਿਕ ਪੀੜਾ ਪੈਦਾ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿੱਥੇ ਸਿੱਖਾਂ ਨੂੰ ਆਪਣੀ ਕਿਰਪਾਨ ਤੇ ਹੋਰ ਕਕਾਰ ਹਟਾਉਣ ਲਈ ਮਜਬੂਰ ਕੀਤਾ ਗਿਆ। ਉਹਨਾਂ ਨੇ ਆਬੂ ਧਾਬੀ ਵਿੱਚ ਇੱਕ ਬਜ਼ੁਰਗ ਸਿੱਖ ਨੂੰ ਕਿਰਪਾਨ ਅਤੇ ਦਸਤਾਰ ਲਾਉਣ ਲਈ ਮਜਬੂਰ ਕੀਤੇ ਜਾਣ ਦੀ ਘਟਨਾ ਦਾ ਵੀ ਹਵਾਲਾ ਦਿੱਤਾ। ਹਰਸਿਮਰਤ ਕੌਰ ਬਾਦਲ ਨੇ ਆਪਣੇ ਪੱਤਰ ਵਿੱਚ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਸਿੱਖ ਕੌਮ ਵਿੱਚ ਨਿਰਾਸ਼ਾ ਤੇ ਮਾਯੂਸੀ ਪੈਦਾ ਹੋਈ ਹੈ ਕਿਉਂਕਿ ਇਹ ਗੱਲਾਂ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਕਕਾਰ ਧਾਰਨ ਕਰਨ ਦੇ ਰਾਹ ਵਿੱਚ ਰੁਕਾਵਟ ਸਾਬਤ ਹੋ ਰਹੀਆਂ ਹਨ ਅਤੇ ਇਹ ਗੱਲਾਂ UAE ਵਿੱਚ ਧਾਰਮਿਕ ਆਜ਼ਾਦੀ ਦੀ ਰੱਖਿਆ ਪ੍ਰਤੀ ਗੰਭੀਰ ਚਿੰਤਾ ਪ੍ਰਗਟ ਕਰਦੀਆਂ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਨੇ UAE ਸਮੇਤ ਦੁਨੀਆ ਭਰ ਵਿੱਚ ਹਮੇਸ਼ਾ ਉਸਾਰੂ ਭੂਮਿਕਾ ਨਿਭਾਈ ਹੈ ਅਤੇ ਉਹ ਆਪਣੇ ਧਾਰਮਿਕ ਕਕਾਰਾਂ ਨੂੰ ਧਾਰਨ ਕਰਨ ਦੀ ਕਾਨੂੰਨੀ ਆਗਿਆ ਮੰਗਦੀ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ 5 ਕਕਾਰ ਧਾਰਨ ਨਾ ਕਰਨ ਦੇਣਾ, ਖਾਸ ਤੌਰ ਤੇ ਕਿਰਪਾਨ ਨਾ ਧਾਰਨ ਕਰਨ ਦੇਣਾ ਧਾਰਮਿਕ ਆਜ਼ਾਦੀ ਵਿੱਚ ਰੁਕਾਵਟ ਹੈ ਤੇ ਆਪਸੀ ਤੇ ਭਾਰਤ ਵਿੱਚ ਭਾਂਤ-ਭਾਂਤ ਦੇ ਧਰਮਾਂ ਦੇ ਸੱਭਿਆਚਾਰਾਂ ਦੇ ਸਨਮਾਨਾਂ ਦੇ ਖਿਲਾਫ ਹੈ। ਹਰਸਿਮਰਤ ਕੌਰ ਬਾਦਲ ਨੇ ਡਾਕਟਰ S ਜੈਸ਼ੰਕਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ UAE ਅਧਿਕਾਰੀਆਂ ਤੇ ਸਬੰਧਤ ਕੌਮਾਂਤਰੀ ਏਜੰਸੀਆਂ ਨਾਲ ਗੱਲਬਾਤ ਕਰਨ ਵਾਸਤੇ ਭੇਜਣ ਤਾਂ ਜੋ ਉਹਨਾਂ ਨੂੰ ਸਿੱਖ ਕਕਾਰਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ 5 ਕਕਾਰਾਂ ਵਿੱਚੋਂ ਕਿਰਪਾਨ ਵੀ ਇੱਕ ਪਵਿੱਤਰ ਪ੍ਰਤੀਕ ਹੈ ਤੇ ਸਿੱਖ ਕੌਮ ਦੀ ਵਿਲੱਖਣ ਪਹਿਚਾਣ ਦਾ ਹਿੱਸਾ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਾਰਨ ਕਰਨੀ ਲਾਜ਼ਮੀ ਕਰਾਰ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਦੀ ਅਧਿਆਤਮਕ ਤੇ ਪ੍ਰਤੀਕਾਤਮਕ ਪਛਾਣ ਸਿੱਖਾਂ ਨੂੰ ਜ਼ਬਰ ਤੇ ਜ਼ੁਲਮ ਖਿਲਾਫ ਡਟੇ ਰਹਿਣ ਅਤੇ ਦਬੇ ਕੁਚਲੇ ਵਰਗ ਦੀ ਰਾਖੀ ਵਾਸਤੇ ਪ੍ਰੇਰਿਤ ਕਰਦੀ ਹੈ ਤੇ ਕਿਸੇ ਦਾ ਨੁਕਸਾਨ ਨਹੀਂ ਕਰਦੀ। ਉਹਨਾਂ ਕਿਹਾ ਕਿ ਧਾਰਮਿਕ ਮਾਨਤਾ ਕਰਕੇ ਹੀ ਸਿੱਖਾਂ ਵਾਸਤੇ ਕਿਰਪਾਨ ਧਾਰਨ ਕਰਨੀ ਲਾਜ਼ਮੀ ਹੁੰਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ 9 ਜੂਨ ਯਾਨੀ ਕਿ ਅੱਜ ਹੋਣ ਵਾਲੀ ਇਕੱਤਰਤਾ ਜ਼ਰੂਰੀ ਰੁਝੇਵਿਆਂ ਕਾਰਨ ਹੁਣ 12 ਜੂਨ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਅੰਤਰਿਮ ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ 9 ਜੂਨ ਨੂੰ ਹੋਣੀ ਸੀ, ਜਦੋਂ ਕਿ ਹੁਣ 12 ਜੂਨ ਨੂੰ ਦੁਪਹਿਰ 12 ਵਜੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸੇ ਦਿਨ ਬਾਅਦ ਦੁਪਹਿਰ 3 ਵਜੇ ਧਰਮ ਪ੍ਰਚਾਰ ਕਮੇਟੀ ਦੀ ਵੀ ਇਕੱਤਰਤਾ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।